इलेक्शन फिर कैंपेन बंद हो जाएगी इस वक्त फुल कल पोलिंग पार्टी हो जाएगा एक दिन छड़ के होएगा संडे ਨੂੰ ਹੈ ਤੇ ਅੱਜ ਤੇ ਉੱਤੇ ਪਾਰਟੀ ਪਰਚਮਾਂ ਦੀ ਬਾਹਰ ਵਾਦੀ ਚ ਜਿਹੜਾ ਰੰਗ ਬਰੰਗੇ ਪਰਚਮ ਜਿਹੜੇ ਨੇ ਉਹ ਲਹਿਰਾ ਰਹੇ ਨੇ ਤੇ ਤਰਾਨੇ ਵੱਜ ਰਹੇ ਨੇ। ਦੇਖੋ ਗੱਲ ਹੈ ਹੁੰਦੀ ਹੈ ਨਾ ਕਿ ਜਿਹੜੀ ਕੱਲ ਵੀ ਮੈਂ ਗੱਲ ਕੀਤੀ ਸੀ ਕਿ ਇਲੈਕਸ਼ਨ ਦੇ ਵਿੱਚ ਗਹਿਮਾ ਗਹਿਮੀ ਔਰ ਇਲੈਕਸ਼ਨ ਇੱਕ ਇਕੱਠੀ ਜੀ ਚੀਜ਼ ਹੁੰਦੀ ਹੈ, ਇੱਕ ਕਿਸਮ ਦਾ ਇੰਜ ਲਾ ਲਓ ਤੁਸੀਂ ਕਿ ਬੜੀ ਇੱਕ ਫੈਸਟੀਵਿਟੀ ਦਾ ਇੱਕ ਅਮਲ ਹੁੰਦਾ ਬਿਲਕੁਲ। ਤੇ ਮੈਨੂੰ ਇਸ ਚੀਜ਼ ਦੀ ਅਸੀਂ ਕੱਲ ਵੀ ਮੈਂ ਕਿਹਾ ਸੀ ਕਿ ਖੁਸ਼ੀ ਵੀ ਹੈ ਵੇ ਕਿ ਇੱਕ ਬੜੇ ਹੀ ਇੱਕ ਬੜੀ ਪੁਰਜੋਸ਼ ਅੰਦਾਜ਼ ਦੇ ਵਿੱਚ ਉੱਥੇ ਇਲੈਕਸ਼ਨ ਹੋਏ ਔਰ ਜਿੰਨੀ ਕਵਰੇਜ ਮੀਡੀਆ ਦੇ ਵਿੱਚ ਇਸ ਦਫਾ ਜੀਬੀ ਦੇ ਇਲੈਕਸ਼ਨ ਨੂੰ ਹੋਈ ਸ਼ਾਇਦ ਪਹਿਲੇ ਕਦੇ ਨਹੀਂ ਇਸ ਤਰ੍ਹਾਂ ਦਾ ਮੰਜ਼ਰ ਸਾਨੂੰ ਦੇਖਣ ਚ ਆਇਆ। ਔਰ ਜਿਸ ਤਰ੍ਹਾਂ ਮੁਲਕ ਦੀਆਂ ਕੌਮੀ ਸੱਤਾ ਦੀਆਂ ਪਾਰਟੀਆਂ ਪਾਪੂਲਰ ਪਾਰਟੀਆਂ ਜਿਹੜੀਆਂ ਨੇ ਮੇਨ ਸਟ੍ਰੀਮ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਕੰਪੇਨ ਚਲਾਈ ਉੱਥੇ ਮੈਂ ਕਿ ਆਪਣੇ ਇਸ ਮਾਮਲੇ ਔਰ ਉਹਨਾਂ ਨੇ ਉੱਥੇ ਜਾ ਕੇ ਆਵਾਮ ਦੇ ਨਾਲ ਇੱਕ ਬੜੀ ਇੰਟਰੈਕਸ਼ਨ ਕੀਤੀ ਹੈ ਤੇ ਇਹ ਵੀ ਇੱਕ ਗੈਰ ਮਾਮੂਲੀ ਪਾਕਿਸਤਾਨ ਦੀ ਸਿਆਸਤ ਵਿੱਚ ਇੱਕ ਪੇਸ਼ਰਫਤ ਹੈਗੀ। ਔਰ ਇੱਥੋਂ ਇਹ ਸਾਬਤ ਹੁੰਦਾ ਹੈ ਕਿ ਜਿਹੜਾ ਨੂੰ ਅਸੀਂ ਬਹੁਤ ਦੂਰ ਦੇ ਇਲਾਕੇ ਸਮਝਦੇ ਸੀ ਜਿੱਥੇ ਇੱਕ ਕਿਸਮ ਦਾ ਆਮ ਪਾਕਿਸਤਾਨੀ ਨੂੰ ਐਡਾ ਜ਼ਿਆਦਾ ਉਹਦਾ ਇਲਮ ਨਹੀਂ ਸੀ ਔਰ ਉਹ ਹੁਣ ਪਤਾ ਚੱਲ ਰਿਹਾ ਉਹਨਾਂ ਨੂੰ ਵੀ ਕਿ ਇਹ ਕਿੰਨੇ ਕੁ ਤੁਹਾਡੇ ਨਾਲ ਜੁੜੇ ਹੋਏ ਉੱਥੋਂ ਦੇ ਲੋਕ ਨੇ ਔਰ ਕਿੰਨੇ ਕੁ ਪਾਕਿਸਤਾਨ ਦੇ ਨਾਲ ਇਹਨਾਂ ਦੀ ਵਬਸਤਗੀ ਕਿੰਨੀ ਜ਼ਿਆਦਾ ਹੈ। ਔਰ ਨੋਟ ਓਨਲੀ ਉਹਨਾਂ ਦੀ ਆਵਾਮ ਦੇ ਨਾਲ ਔਰ ਦੂਸਰੀ ਉਹਨਾਂ ਦੀ ਜੋਗਰਾਫੀਆਈ ਪੋਜੀਸ਼ਨ ਜਿਹੜੀ ਹੈ ਮੁਲਕ ਦੀ ਇਕਨੋਮਿਕ ਗਰੋਥ ਵਾਸਤੇ ਔਰ ਮੁਲਕ ਦੀ ਤਰੱਕੀ ਵਾਸਤੇ ਕਿੰਨੀ ਇੰਪੋਰਟੈਂਟ ਬਿਲਕੁਲ। ਔਰ ਉਹਨੂੰ ਇਸ ਖਿੱਤੇ ਨੂੰ ਜਿਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਔਰ ਇਨਫਰਾਸਟ੍ਰਕਚਰ ਦੇ ਨਾਲ ਦੂਸਰੇ ਮੁਲਕ ਦੇ ਨਾਲ ਲਿੰਕ ਉਸ ਤਰ੍ਹਾਂ ਨਹੀਂ ਕੀਤਾ ਗਿਆ। ਹਾਲਾਂਕਿ ਜਦੋਂ ਕੈਪੀਟਲ ਸਾਡਾ ਬਣਿਆ ਇਸਲਾਮਾਬਾਦ ਤੇ ਉਥੋਂ ਸ਼ਮਾਲੀ ਇਲਾਕਾ ਜਾਤ ਬਹੁਤ ਜ਼ਿਆਦਾ ਦੂਰ ਨਹੀਂ ਹੈ। ਅਗਰ ਇੱਕ ਅੱਛਾ ਰੋਡ ਨੈਟਵਰਕ ਹੋਵੇ ਤੇ ਉਸ ਰੋਡ ਨੈਟਵਰਕ ਦੇ ਦੌਰਾਨ ਤੁਹਾਨੂੰ ਇੱਕ ਪਤਾ ਚੱਲ ਜਾਂਦਾ ਕਿ ਵੀ ਇਹ ਫਾਸਲੇ ਜਿਹੜੇ ਬਹੁਤ ਘੰਟਿਆਂ ਦੇ ਨੇ ਨਾ ਮਤਲਬ 10-10 15-15 ਘੰਟੇ ਦੇ ਸਫ਼ਰ ਕਰਨਾ ਪੈਂਦਾ ਤੇ ਉਹ ਤੇ ਐਵੇਂ ਚੰਦ ਘੰਟੇ ਦੇ ਨੇ ਠੀਕ ਹੈ ਨਾ। ਤੇ ਜਿੰਨੀ ਹੁਣ ਦੁਨੀਆ ਦੇ ਵਿੱਚ ਐਡਵਾਂਸ ਟੈਕਨੋਲੋਜੀ ਹੋ ਗਈ ਔਰ ਉਹਨਾਂ ਇਨਫਰਾਸਟ੍ਰਕਚਰ ਦੀ ਤਮੀਰ ਮਾਜ਼ੀ ਦੇ ਮੁਕਾਬਲੇ 'ਚ ਜਿੰਨੀ ਮੁਸ਼ਕਲ ਹੋ ਗਈ ਤੇ ਮੁਸ਼ਕਲ ਸੀ ਉਹ ਆਸਾਨ ਹੋ ਗਈ ਹੈ ਤੇ ਉਹ ਇਸ ਲਿਹਾਜ਼ ਨਾਲ ਇਹ ਬਹੁਤ ਇੰਪੋਰਟੈਂਟ ਹੈ। ਔਰ ਮੇਰਾ ਜਿਹੜਾ ਲੱਗ ਰਿਹਾ ਹੈ ਜਿਸ ਤਰ੍ਹਾਂ ਦੀ ਮੈਨੂੰ ਉੱਥੋਂ ਦੀ ਕੰਪੇਨ ਔਰ ਆਵਾਮ ਦੀ ਸ਼ਿਰਕਤ ਜਾਂ ਜਿਹੜੀਆਂ ਉੱਥੋਂ ਇਤਲਾਹ ਸਾਨੂੰ ਮਿਲਦੀਆਂ ਨੇ ਤੇ ਮੈਨੂੰ ਲੱਗ ਰਿਹਾ ਕਿ ਮੁਲਕ ਦੀਆਂ ਜਿਹੜੀਆਂ ਦੋ ਵੱਡੀਆਂ ਪਾਰਟੀਆਂ ਨੇ ਮੇਨ ਸਟ੍ਰੀਮ ਪਾਰਟੀਆਂ ਨੇ ਇਹ ਸ਼ਾਇਦ ਆਪਣੀ ਸਭ ਤੋਂ ਅੱਗੇ ਹੋਣਗੀਆਂ ਨੰਬਰ ਦੇ। दूसरी ਜਿਹੜਾ ਅਸੀਂ ਸਭ ਲੇਕਿਨ ਇਹਦੇ ਚ ਇੱਕ ਚੀਜ਼ ਹੈ ਵੇ ਕਿ ਕਿਸੇ ਵੀ ਜਮਾਤ ਨੇ ਆਪਣਾ ਕੋਈ ਮਨਸ਼ੂਰ ਨਹੀਂ ਦਿੱਤਾ ਹੈ ਕਿ ਜੀਬੀ ਇਲੈਕਸ਼ਨਸ ਦੇ ਹਵਾਲੇ ਨਾਲ ਔਰ ਉੱਥੇ ਜਿਹੜੀ ਕੈਂਪੇਨ ਹੋ ਰਹੀ ਹੈ ਉਹ ਕੈਂਪੇਨ ਦਾ ਅਗਰ ਲੁਬੇ ਲੁਬਾਬ ਇੱਕ ਜੁਮਲੇ ਚ ਉਹਨੂੰ ਅਸੀਂ ਸਮਾਪਤ ਕਰੀਏ ਤਾਂ ਇਹੀ ਲੱਗਦਾ ਕਿ ਤੁਸੀਂ ਜੀਬੀ ਨੂੰ ਲਾਹੌਰ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਜੀਬੀ ਨੂੰ ਕਰਾਚੀ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਜੀਬੀ ਨੂੰ KPK ਪਿਸ਼ਾਵਰ ਦੀ ਡਿਵੈਲਪਮੈਂਟ ਦੇ ਵਾਲੇ ਤੇ ਉਹ ਇਹੀ ਕੰਪੈਰੀਜ਼ਨ ਬੇਸਿਕਲੀ ਪੇਸ਼ ਕੀਤਾ ਜਾ ਰਿਹਾ ਹੈ ਕਿ ਤਿੰਨੋਂ ਪਾਰਟੀਆਂ ਜਿਹੜੀਆਂ ਨੇ ਉਹ ਆਪਣੇ ਆਪਣੇ ਜਲਸਿਆਂ ਦੇ ਵਿੱਚ ਇਹ ਕਹਿ ਰਹੇ ਨੇ ਕਿ ਤੁਸੀਂ ਕੀ ਬਣਾਉਣਾ ਚਾਹ ਰਹੇ ਹੋ ਤੇ ਤਰੱਕੀ ਦੀ ਬੁਨਿਆਦ ਮੈਨੂੰ ਲੱਗਦਾ ਕਿ ਮੇਨ ਉਹਦੇ ਦੇਖੋ ਜਿਵੇਂ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਜੋ ਉੱਥੇ ਗੱਲ ਕੀਤੀ ਸੀ ਮਨਸ਼ੂਰ ਤੇ ਉਹਨਾਂ ਨੇ ਦਿੱਤਾ ਆਪਣਾ ਇਹ ਤਾਂ ਨਹੀਂ ਕਿ ਵੀ ਪਾਰਟੀਆਂ ਨੇ ਆਪਣਾ ਮਨਸ਼ੂਰ ਨਹੀਂ ਦਿੱਤਾ ਜਲਸਿਆਂ ਦੀ ਤਕਾਰੀਰ ਕਰਨਾ ਸਮਥਿੰਗ ਡਿਫਰੈਂਟ ਚੀਜ਼ ਹੁੰਦੀ ਹੈ ਤੇ ਇਹ ਤੇ ਇਲੈਕਸ਼ਨ ਹੀ ਨਹੀਂ ਨਾ ਹੋ ਸਕਦਾ ਜਦ ਤੱਕ ਤੁਸੀਂ ਆਪਣੀ ਮਨਸ਼ੂਰ ਵਗੈਰਾ ਇਲੈਕਸ਼ਨ ਕਮਿਸ਼ਨ ਦੇ ਵਿੱਚ ਜਮ੍ਹਾਂ ਨਹੀਂ ਕਰਵਾਉਂਦੇ ਨਾਲ ਤਾਂ ਲੇਕਿਨ ਉਹ ਤੇ ਲਾਜ਼ਮੀ ਇਹ ਚੀਜ਼ ਹੈ। ਦੂਸਰੀ ਗੱਲ ਹੈ ਕਿ ਉਹਨਾਂ ਨੇ ਉੱਥੇ ਡੈਮ ਨੂੰ ਔਰ ਪਾਣੀ ਦੇ ਰਿਜ਼ਰਵਾਇਰ ਦੇ ਹਵਾਲੇ ਦੇ ਨਾਲ ਇਨਫਰਾਸਟ੍ਰਕਚਰ ਦੀ ਗੱਲ ਕੀਤੀ ਰੋਡ ਨੈਟਵਰਕ ਔਰ ਇਨਫਰਾਸਟ੍ਰਕਚਰ ਦੀ ਤਮੀਰ ਵਾਸਤੇ ਵੀ ਕਰਾਂਗੇ ਕਾਲਜਿਸ ਔਰ ਸਕੂਲਸ ਵਾਸਤੇ ਵੀ ਪੀਪਲਸ ਪਾਰਟੀ ਦੀ ਜਿਹੜੇ ਬਲਾਵਲ ਭੁੱਟੋ ਜ਼ਰਦਾਰੀ ਸਾਹਿਬ ਨੇ ਔਰ ਮੁਹਤਰਮਾ ਆਸਫਾ ਜ਼ਰਦਾਰੀ ਸਾਹਿਬਾ ਨੇ ਉਹਨਾਂ ਨੇ ਵੀ ਇਹੋ ਹੀ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਅਸੀਂ ਇੱਥੇ ਸਕੂਲਿੰਗ ਨੈਟਵਰਕ ਬਣਾਵਾਂਗੇ ਇੱਥੋਂ ਦੀ ਇਹਨੂੰ ਟੂਰਿਜ਼ਮ ਦੇ ਹਵਾਲੇ ਦੇ ਨਾਲ ਅਸੀਂ ਇੱਕ ਜ਼ਿਆਦਾ ਬਿਹਤਰ ਫੈਸਿਲਿਟੀਜ਼ ਇਹਨਾਂ ਨੂੰ ਦੇਵਾਂਗੇ। ਔਰ NG ਨੂਨ ਲੀਗ ਨੇ ਵੀ ਮੁਸਲਿਮ ਲੀਗ ਨੂਨ ਨੇ ਵੀ ਇਹ ਗੱਲ ਕਹੀ ਔਰ ਉਹਨਾਂ ਦੇ ਰਹਿਨੁਮਾਵਾਂ ਨੇ ਜਿਹੜੀਆਂ ਤਕਰੀਰਾਂ ਅੱਜ ਵੀ ਤੁਸੀਂ ਸੁਣੀਆਂ ਹੋਣੀਆਂ ਨੇ ਉਹਦਾ ਦੇ ਵਿੱਚ ਉੱਥੇ ਮੋਟਰਵੇਜ਼ ਦੀ ਤਮੀਰ ਦਾ ਵੀ ਉਹਨਾਂ ਨੂੰ ਇੱਕ ਬਿਲਕੁਲ ਬਲਕਿ ਜਿਹੜਾ ਕਾਇਲ ਮੁਸਲਿਮ ਲੀਗ ਨੂਨ ਨੇ ਉਹਨਾਂ ਨੇ ਤੇ CPAC ਦੇ ਹਵਾਲੇ ਨਾਲ ਵੀ ਗੱਲ ਕੀਤੀ ਨਾ ਕਿ ਤੇ ਉਧਰੋਂ ਜ਼ਾਹਰ ਹੈ ਉੱਥੇ ਆਉਣਾ ਹੀ ਆਉਣਾ ਤੇ ਉਹ ਇਸ ਵਾਸਤੇ ਤੇ ਉੱਥੇ ਤਵੱਜਾ ਦੇਣ ਦੀ ਔਰ ਨਾਲ ਅੱਜ ਖਵਾਜਾ ਸਾਦ ਰਫੀਕ ਦੀ ਮੈਂ ਸੁਣ ਰਿਹਾ ਸੀ ਤਕਰੀਰ ਵੀ ਕਿ ਉਹਨਾਂ ਨੇ ਕਿਹਾ ਜੀ NFC ਅਵਾਰਡ ਦੇ ਵਿੱਚ ਵੀ ਇਹਨਾਂ ਨੂੰ ਹਿੱਸਾ ਦਿਵਾਉਣ ਵਾਸਤੇ ਸਾਰੀ ਕੋਸ਼ਿਸ਼ ਕਰਾਂਗੇ ਅਗਰ ਸਾਡੀ ਹਕੂਮਤ ਉੱਥੇ
ਬਲਕਿ ਉਹਨਾਂ ਨੇ ਵੀ ਨਵਾਜ਼ ਸ਼ਰੀਫ ਸਾਹਿਬ ਨੇ ਵੀ ਉਹਨਾਂ ਨੂੰ ਤਕਰੀਰ 'ਚ ਉਹਨਾਂ ਨੇ ਪੁੱਛਿਆ ਵੀ ਕਿ ਹਾਫਿਜ਼ ਹਫੀਜ਼ ਰਹਿਮਾਨ ਸਾਹਿਬ ਨੂੰ ਦੱਸੋ ਕਦੋਂ ਕਮੇਟੀ ਬਣਾਈ ਸੀ 17 ਦੇ ਵਿੱਚ। ਉਹ ਇਹ ਨਹੀਂ ਗੱਲ ਕਿ ਵੀ ਕੋਈ ਮਨਸ਼ੂਰ ਨਹੀਂ ਹੈ, ਅਸਲ ਸਵਾਲ ਹੈਗਾ ਕਿ ਮਨਸ਼ੂਰ ਤੇ ਅਮਲ ਦਰਾਮਦ ਕਰਨ ਦਾ। ਸਿਰਫ ਇਹ ਨਹੀਂ ਹੋਣਾ ਚਾਹੀਦਾ ਕਿ ਜਿਹੜੇ ਅਸੀਂ ਨਾਰੇ ਮਾਰ ਰਹੀ ਸਾਡੀ ਸਿਆਸੀ ਕਿਆਦਤ ਦੀ ਜਿਹੜੀ ਇੱਕ ਰਵਾਇਤੀ ਸਿਆਸਤ ਦਾ ਜਿਹੜਾ ਸਾਡੇ ਇੱਥੇ ਨਜ਼ਰ ਆਉਂਦਾ ਹੈ ਕਿ ਤੁਸੀਂ ਜਲਸੇ ਜਲੂਸਾਂ ਦੇ ਵਿੱਚ ਇੱਕ ਐਸੇ ਨਾਰੇ ਲਾਉਂਦੇ ਹੋ ਜਿਹੜਾ ਦਾ ਇੰਪਲੀਮੈਂਟ ਹੋਣਾ ਪੋਸੀਬਲ ਨਹੀਂ ਹੁੰਦਾ। ਇੰਪਲੀਮੈਂਟ ਹੋਣਾ ਨਾਲੇ ਇੱਕ ਹੋਰ ਸਾਨੂੰ ਇਹਦੇ ਵਿੱਚ ਜ਼ਰਾ ਇੱਕ ਡਿਫਰੈਂਟ ਚੀਜ਼ ਦਾ ਨਜ਼ਰ ਆ ਰਹੀ ਕਿ ਯਾਰ ਕੀ ਚੋਰ ਡਾਕੂ ਦੇ ਨਾਰੇ ਨਹੀਂ ਲੱਗ ਰਹੇ ਬਲਕਿ ਹਰ ਕੋਈ ਆਪਣਾ ਇੱਕ ਏਜੰਡਾ ਪੇਸ਼ ਕਰ ਰਿਹਾ ਹੈ। ਉੱਥੇ ਜ਼ਰੂਰਤ ਵੀ ਨਹੀਂ ਹੈ ਉਸ ਤਰੀਕੇ ਦੀ ਨਾ। ਉਹ ਦੇਖੋ ਹਰ ਇਲਾਕੇ ਦਾ ਇੱਕ ਆਪਣਾ ਮਿਜ਼ਾਜ ਹੁੰਦਾ ਹੈ, ਇੱਕ ਉੱਥੋਂ ਦੀ ਇੱਕ ਸਕਾਫਤ ਔਰ ਉੱਥੋਂ ਦਾ ਇੱਕ ਕਲਚਰ ਹੁੰਦਾ ਤੇ ਇਹ ਬੁਨਿਆਦੀ ਤੌਰ ਦੇ ਉੱਤੇ ਗਿਲਗਿਤ ਬਲਤਿਸਤਾਨ ਸਾਡੇ ਜਿਹੜੇ ਸ਼ਮਾਲੀ ਇਲਾਕਾ ਜਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਜਿਹਨਾਂ ਵਿੱਚ ਕਸ਼ਮੀਰ ਸਾਡਾ ਜਿਹੜਾ ਆਜ਼ਾਦ ਕਸ਼ਮੀਰ ਦਾ ਏਰੀਆ ਹੈਗਾ ਔਰ ਇਹ ਜਿਹੜਾ ਹਿਲੀ ਟਰੈਕ ਇਲਾਕੇ ਨੇ ਜਿਹੜੇ ਇਹ ਬੜੇ ਪੁਰਅਮਨ ਇਹਨਾਂ ਦੀ ਇੱਕ ਹਿਸਟਰੀ ਹੈ। ਮਤਲਬ ਕਿ ਇਹ ਨਾਨ ਵਾਇਲੈਂਟ ਕਿਸਮ ਦੀ ਇਹ ਹਿਸਟਰੀ ਹੈ। ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਕੋਈ ਵਾਰੀਅਰ ਨਹੀਂ ਹੈਗੇ ਜਾਂ ਕੋਈ ਐਸੀ ਗੱਲ ਨਹੀਂ ਹੈਗੀ। ਉਹਦੀ ਵਜ੍ਹਾ ਹੈਗੀ ਕਿ ਇਲਾਕਿਆਂ ਦੇ ਵਿੱਚ ਇੱਕ ਪਾਣੀ ਬਹੁਤ ਸੀ ਮਿੱਠੇ ਪਾਣੀ ਦੀ ਬਹੁਤ ਜ਼ਿਆਦਾ ਗਲੇਸ਼ੀਅਰਸ ਨੇ ਉੱਥੇ ਤੇ ਵਸਾਇਲ ਉੱਥੇ ਬਹੁਤ ਅੱਛੇ ਨੇ। ਉਹਨਾਂ ਦੇ ਵਿੱਚ ਐਜੂਕੇਸ਼ਨ ਲੈਵਲ ਬਹੁਤ ਬਿਹਤਰ ਹੈਗਾ। ਦੇਖੋ ਨਾ ਤਮਾਮ ਤਰ ਦੂਰ ਦਰਾਜ਼ ਇਲਾਕੇ ਹੋਣ ਦੇ ਬਾਵਜੂਦ GB ਦੇ ਵਿੱਚ ਐਜੂਕੇਸ਼ਨ ਲੈਵਲ ਖਾਸਾ ਬਿਹਤਰ ਹੈਗਾ ਜੀ। ਔਰ JB ਦੇ ਜਿਹੜੇ ਲੋਕ ਨੇ ਉਹ ਇਸਲਾਮਾਬਾਦ ਔਰ ਲਾਹੌਰ ਔਰ ਪਾਕਿਸਤਾਨ ਦੇ ਵਿੱਚ ਬੜੇ ਬੜੇ ਵੱਡੇ ਬਿਜ਼ਨਸ ਵੀ ਕਰ ਰਹੇ ਨੇ, ਠੀਕ ਹੈ ਨਾ। ਤੇ ਲੇਕਿਨ ਉੱਥੋਂ ਦੀ ਜਿਹੜੀ ਅਸਲ ਪ੍ਰੋਬਲਮ ਹੈਗੀ ਸੀ ਉਹ ਸੀ ਕਿ ਜਿਹੜੇ ਅੰਗਰੇਜ਼ ਦੇ ਦੌਰ ਦੇ ਵਿੱਚ ਜਿਹੜਾ ਸਿਸਟਮ ਉੱਥੇ ਕਾਇਮ ਹੋਇਆ ਸੀ ਰਜਵਾੜਿਆਂ ਦਾ ਤੇ ਜਿਨ੍ਹਾਂ ਨੂੰ ਖਤਮ ਕੀਤਾ ਗਿਆ ਵੀ ਸੀ ਲੇਕਿਨ ਉਸ ਦੇ ਬਾਵਜੂਦ ਵੀ ਉਹ ਉੱਥੇ ਮੁਸਲਸਲ ਅੱਜ ਵੀ ਉਹਨਾਂ ਦਾ ਇੱਕ ਅਸਰ ਔਰ ਰਫੂ ਬਹੁਤ ਜ਼ਿਆਦਾ ਹੈ। ਉਹ ਤਾਂ ਠੀਕ ਹੈ ਲੇਕਿਨ ਅਸੀਂ ਅਗਰ ਤਰੱਕੀ ਦੇ ਵਾਲਾਂ ਨੂੰ ਦੇਖੀਏ ਤੇ ਐਸੇ ਉੱਥੇ 20 ਘੰਟੇ 22 ਘੰਟੇ ਵੀ ਲੋਡ ਸ਼ੈਡਿੰਗ ਦੇ ਮਾਮਲਾਤ ਨੇ, ਬਿਜਲੀ ਨਹੀਂ ਹੁੰਦੀ, ਚੀਜ਼ਾਂ ਉੱਥੇ ਇਹ ਮਸਾਇਲ ਤੇ ਮੌਜੂਦ ਨੇ। ਦੇਖੋ ਗੱਲ ਪਤਾ ਕੀ ਹੈ, ਗੱਲ ਉਹੀ ਹੈ ਕਿ ਜਿਹੜਾ ਉੱਥੋਂ ਦਾ ਸਮਾਜੀ ਇਰਤਕਾਈ ਨਿਜ਼ਾਮ ਸੀ ਦੂਸਰੇ ਸੂਬਿਆਂ ਦੇ ਵਿੱਚ ਜਾ ਕੇ ਮੁਲਾਜ਼ਮਤ ਲੈ ਲੈਣਾ ਤਰੱਕੀ ਕਰ ਲੈਣਾ ਉਹ ਇੰਡੀਵਿਜੂਅਲ ਤਰੱਕੀ ਕਹਿਲਾਂਦੀ ਹੈ। ਠੀਕ ਹੈ ਤੇ ਜਿਸ ਤਰ੍ਹਾਂ ਅਸੀਂ ਸਾਡਾ ਜਿਹੜਾ ਟ੍ਰਾਈਬਲ ਏਰੀਆ ਦੇ ਲੋਕ ਕਰਾਚੀ ਦੇ ਵਿੱਚ ਲਾਹੌਰ ਦੇ ਵਿੱਚ ਪੰਜਾਬ ਦੇ ਵਿੱਚ ਬੜੇ ਅਰਬਪਤੀ ਵੀ ਨੇ ਲੇਕਿਨ ਟ੍ਰਾਈਬਲ ਏਰੀਆ ਖੁਦ ਬਹੁਤ ਪਸੰਦ ਹੈ ਜੀ। ਉੱਥੋਂ ਦੇ ਲੋਕਾਂ ਨੇ ਬਾਹਰ ਜਾ ਕੇ ਪੈਸਾ ਕਮਾਇਆ ਲੇਕਿਨ ਉਹ ਪੈਸੇ ਨੂੰ ਉਹਨਾਂ ਨੇ ਆਪਣੇ ਮੁਲਕ ਦੇ ਵਿੱਚ ਜਾਂ ਆਪਣੇ ਵਤਨ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਆਪਣੇ ਵਤਨ ਦੇ ਵਿੱਚ ਜਾਂ ਆਪਣੇ ਲੋਕਾਂ ਦੀ ਗਰੀਬ ਲੋਕਾਂ ਦੀ ਜਿਹੜੀ ਹੈ ਉਹਨਾਂ ਦੀ ਫਲਾਹ ਵਾਸਤੇ ਉਹਨਾਂ ਨੇ ਕੋਈ ਰੋਲ ਪਲੇ ਨਹੀਂ ਕੀਤਾ। ਠੀਕ ਹੈ ਨਾ ਜੀ। ਤੇ ਐਨਜੀ ਮੈਂ ਇਹ ਕਹਿ ਰਿਹਾ ਹਾਂ ਮੇਰਾ ਕਹਿਣ ਦਾ ਮਕਸਦ ਹੈਗਾ ਕਿ ਜਿਹੜੇ GB ਦੇ ਪੈਸੇ ਵਾਲੇ ਲੋਕ ਸਨ ਉਸ ਦੌਰ ਤੇ ਜਿਹੜੇ ਅੰਗਰੇਜ਼ਾਂ ਦੇ ਰਜਵਾੜੇ ਜਿਹੜੇ ਉੱਥੇ ਬਣੇ ਸਨ ਉਹਨਾਂ ਦੀਆਂ ਔਲਾਦਾਂ ਨੇ ਬੈਰੂਨੇ ਮੁਲਕ ਜਾ ਕੇ ਯੂਰਪ ਅਮਰੀਕਾ ਦੇ ਵਿੱਚ ਆਪਣੇ ਬਿਜ਼ਨਸ ਤੇ ਸੈੱਟ ਕਰ ਲਏ। ਪਾਕਿਸਤਾਨ ਦੀਆਂ ਅਸੈਂਬਲੀਆਂ ਦੇ ਵਿੱਚ ਵੀ ਉਹ ਪਹੁੰਚ ਜਾਂਦੇ ਨੇ, ਲਾਹੌਰ ਦੇ ਅੰਦਰ ਵੀ ਔਰ ਕਰਾਚੀ 'ਚ ਵੀ ਉਹਨਾਂ ਦੇ ਬਿਜ਼ਨਸ ਨੇ ਲੇਕਿਨ ਉਹਨਾਂ ਨੇ ਕਦੇ ਇਹ ਕੰਮ ਨਹੀਂ ਕੀਤਾ ਕਿ ਉੱਥੋਂ ਦੀ ਜਿਹੜੀ ਸਮਾਜੀ ਤਬਦੀਲੀ ਵਾਸਤੇ ਉੱਥੋਂ ਦੇ ਲੋਕਾਂ ਵਾਸਤੇ ਬਿਹਤਰੀ ਦਾ ਰੋਲ ਪਲੇ ਕੀਤਾ ਜਾਵੇ। ਉੱਥੇ ਸਕੂਲਿੰਗ ਸਿਸਟਮ ਨੂੰ ਬਿਹਤਰ ਕੀਤਾ ਜਾਵੇ। ਉੱਥੇ ਗਲੀਆਂ ਸੜਕਾਂ ਦੂਰ ਦਰਾਜ਼ ਪਹਾੜੀ ਇਲਾਕੇ ਛੋਟੇ ਛੋਟੇ ਪੁਲ ਨੇ, ਛੋਟੇ ਚੀਜ਼ਾਂ ਨੇ, ਕੋਈ ਬਹੁਤ ਐਡੀ ਵੱਡੀ ਇਨਵੈਸਟਮੈਂਟ ਵਾਲੇ ਵੀ ਨਹੀਂ ਹੈਗੇ। ਉਹ ਜਿਹੜਾ ਨਾ ਉਹਦੇ ਵਿੱਚ ਵੀ ਤਵੱਜੋ ਉਹਨੂੰ ਨਹੀਂ ਦਿੱਤਾ। ਜੀ ਸਾਹਿਬ ਇਹਦੇ ਨਾਲ ਤੁਸੀਂ ਦੇਖੋ ਨਾ ਕਿ ਉਹ ਇੱਕ ਟੂਰਿਜ਼ਮ ਸਪੌਟ ਵੀ ਹੈ ਲੇਕਿਨ ਇਹਦੇ ਬਾਵਜੂਦ ਹਕੂਮਤਾਂ ਦੀ ਉੱਥੇ ਤੇ ਉਨੀ ਤਵੱਜੋ ਜਿਹੜੀ ਉਹ ਨਹੀਂ। ਦੇਖੋ ਗੱਲ ਉਹੀ ਆਉਂਦੀ ਜਿਹੜੀ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਵੀ ਔਰ ਅਸੀਂ ਖੁਦ ਵੀ ਇਸ ਚੀਜ਼ ਨੂੰ ਗੱਲ ਕਰ ਰਹੇ ਹਾਂ ਔਰ ਇਹ ਜਿਹੜੀ ਗੱਲ ਹੈ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਕਰਨ ਦੀ ਔਰ ਬਿਲਾਵਲ ਭੁੱਟੋ ਸਾਹਿਬ ਦੇ ਕਰਨ ਦੀ ਗੱਲ ਤੇ ਇੱਕ ਆਪਣੀ ਜਗ੍ਹਾ ਰਹੀ ਲੇਕਿਨ ਇਹ ਉੱਥੋਂ ਦੇ ਮੁਕਾਮੀ ਲੋਕਾਂ ਦੀ ਵੀ ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਸੀ ਜਿਹੜੀ ਉੱਥੋਂ ਦੀ ਮੇਨ ਅਸ਼ਰਾਫ ਸਨ ਕਿ ਉਹ MNA ਵੀ ਬਣਦੇ ਨੇ, ਪਾਕਿਸਤਾਨ ਦੀਆਂ ਅਸੈਂਬਲੀਆਂ ਦੇ ਵਿੱਚ ਵੀ ਆਉਂਦੇ ਨੇ, ਕਾਰੋਬਾਰ ਵੀ ਕਰਦੇ ਨੇ ਤੇ ਉਹਨਾਂ ਨੇ ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਤੇ ਉਹਨਾਂ ਦੀ ਸੀ ਕਿ ਉਹ ਆਪਣੇ ਖਿੱਤੇ ਦੇ ਵਾਸਤੇ ਇਨਫਰਾਸਟ੍ਰਕਚਰ ਦੀਆਂ ਸਕੀਮਾਂ ਮਨਜ਼ੂਰ ਕਰਾਉਣ, ਉੱਥੇ ਸਕੂਲ ਦੀਆਂ ਸਕੀਮਾਂ ਮਨਜ਼ੂਰ ਕਰਾਉਣ ਔਰ ਕਿ ਅਗਰ ਤੁਸੀਂ ਉਹਨਾਂ ਨੂੰ ਟੂਰਿਸਟ ਦੇ ਮੁਕਾਮ ਬਣਾਉਣੇ ਨੇ ਇਹ ਗੱਲ ਤੇ ਅਸੀਂ ਕਰ ਦਿੰਦੇ ਆ ਕਿ ਜੀ ਉਹ ਪਾਕਿਸਤਾਨ ਦਾ ਸਵਿਟਜ਼ਰਲੈਂਡ ਹੈ ਲੇਕਿਨ ਤੁਸੀਂ ਅਗਰ ਸਵਿਟਜ਼ਰਲੈਂਡ 'ਚ ਦੇਖਦੇ ਹੋ ਤਾਂ ਉੱਥੋਂ ਦਾ ਇਨਫਰਾਸਟ੍ਰਕਚਰ ਤੇ ਦੇਖੋ ਕਿੰਨਾ ਸੋਫਿਸਟੀਕੇਟਿਡ ਹੈਗਾ ਤੇ ਉਹਨੂੰ ਤੁਸੀਂ ਕਨੈਕਟੀਵਿਟੀ ਨੂੰ ਤੇ ਵਧਾਓ ਨਾ। ਉਸ ਇਲਾਕੇ ਦੇ ਅੰਦਰ ਛੋਟੇ ਗਾਂਵ ਜਿਹੜੇ ਨੇ ਉਹਨਾਂ ਨੂੰ ਇੱਕ ਦੂਸਰੇ ਨਾਲ ਕਨੈਕਟ ਕਰੋ ਔਰ ਉਹਨਾਂ ਦੇ ਫਾਸਲੇ ਘਟਾਓ। ਜ਼ਰਾਏ ਨਕਲੋ ਹਮਲ ਜਿਹਨੂੰ ਅਸੀਂ ਕਹਿੰਦੇ ਹਾਂ ਟਰਾਂਸਪੋਰਟੇਸ਼ਨ ਦਾ ਜਿਹੜਾ ਸਿਸਟਮ ਹੈਗਾ
ਇਹਨੂੰ ਕਰੋ, ਇਲੈਕਟ੍ਰਿਸਿਟੀ ਕਰੋ, ਹੋਟਲ ਉਸੇ ਸੂਰਤ ਵਿੱਚ ਉੱਥੇ ਬਣਨਗੇ ਨਾ। ਠੀਕ ਹੋ ਗਿਆ। ਟੂਰਿਸਟ ਉੱਥੇ ਇਸੇ ਵਾਸਤੇ ਬਿਹਤਰ ਤਰੀਕੇ ਨਾਲ ਹਾਂ, ਜ਼ਾਹਿਰ ਇਨਫਰਾਸਟ੍ਰਕਚਰ ਹੋਏਗਾ ਤਾਂ ਵੱਡੇ ਟੂਰਿਸਟ ਆਏਗਾ। ਉੱਥੇ ਅਮਨੋ ਅਮਾਨ ਦੇ ਸਿਸਟਮ, ਉੱਥੇ ਸਵਿਸਟ ਪੁਲਿਸ ਸਿਸਟਮ ਉੱਥੋਂ ਦਾ ਬੜਾ ਐਕਟਿਵ ਹੋਣਾ ਚਾਹੀਦਾ ਹੈ, ਇੰਟੈਲੀਜੈਂਸ ਸਿਸਟਮ ਉੱਥੋਂ ਦਾ ਬੜਾ ਐਕਟਿਵ ਹੋਣਾ ਚਾਹੀਦਾ ਹੈ। ਤੇ ਮੈਨੂੰ ਉਮੀਦ ਹੈ ਕਿ ਜਿਹੜੀ ਵੀ ਪਾਰਟੀ ਜਿੱਤੇਗੀ, ਹਕੂਮਤਾਂ ਜਿੱਤਣਗੀਆਂ, ਉਹਨਾਂ ਦੇ ਵਿੱਚੋਂ ਬਿਹਤਰ ਅੱਗੇ ਲੈ ਕੇ ਚੱਲਣਗੇ। ਠੀਕ ਹੈ। ਤੇ ਜੋ ਕਿ ਇਲੈਕਸ਼ਨ ਦੇ ਉੱਤੇ ਹੀ ਥੋੜਾ ਜਿਹਾ ਇੱਕ ਚੀਜ਼ ਹੋਰ ਵੀ ਐਡ ਕਰ ਲਈ, ਪਾਕਿਸਤਾਨ ਤਹਿਰੀਕ ਇਨਸਾਫ ਨੇ ਸਾਰੇ ਪ੍ਰੋਸੈਸ ਕਿੱਥੇ ਵੇਖ ਰਹੇ ਹੋ? ਪਾਕਿਸਤਾਨ ਤਹਿਰੀਕ ਇਨਸਾਫ ਆਪਣੀ ਇਲੈਕਸ਼ਨ ਤੇ ਲੜ ਰਹੀ ਹੈ। ਉਹਨਾਂ ਦਾ ਇੱਕ ਦੇਖੋ, ਉਹਨਾਂ ਦੇ ਚੇਅਰਮੈਨ ਉੱਥੇ ਪਹੁੰਚੇ ਨੇ, ਉਹਨਾਂ ਦੀ ਕਾਨੂੰਨੀ ਜਿਹੜੀਆਂ ਅੱਗੇ ਵੀ ਅਸੀਂ ਗੱਲ ਕੀਤੀ ਹੈ, ਸਾਨੂੰ ਦੇਖੋ ਇੱਕ ਸਿਆਸੀ ਇਸ਼ੂ ਬਣਾਉਣਾ, ਸਿਆਸੀ ਨਾਰਾ ਕਰਨਾ, ਉਹ ਇੱਕ ਅਲੱਗ ਇਸ਼ੂ ਹੈ ਕਿ ਅਗਰ ਤੁਹਾਡੇ ਵਾਸਤੇ ਇੱਕ NOC ਜ਼ਰੂਰੀ ਕਰਾਰ ਦੇ ਦਿੱਤਾ ਗਿਆ, ਇੱਕ ਲੀਗਲ ਰਿਕੁਆਇਰਮੈਂਟ ਕਰ ਦਿੱਤੀ ਗਈ, ਤੇ ਤੁਹਾਨੂੰ ਉਹ ਚੀਜ਼ਾਂ ਨੂੰ ਪੂਰੇ ਕਰਨਾ ਚਾਹੀਦਾ। ਉਹ ਚੀਜ਼ਾਂ ਤੁਸੀਂ ਪੂਰੇ ਕਰੋ, ਜੋ ਵੀ ਉਹ ਤੁਹਾਡੇ ਕੋਲ ਸ਼ੋਰਿਟੀ ਮੰਗਦੇ ਨੇ। ਤੁਸੀਂ ਉੱਥੇ ਕੋਈ ਇੰਤਸ਼ਾਰ ਵਾਲੀ ਗੱਲ ਨਹੀਂ ਕਰੋਗੇ, ਤੁਸੀਂ ਉੱਥੇ ਕੋਈ ਕਮਿਊਨਲ ਰਿਫਟ, ਕਿਉਂਕਿ ਬੜੇ ਸੈਂਸਿਟਿਵ ਸੂਬਾ ਉੱਥੇ ਮਜ਼ਹਬੀ ਔਰ ਸੈਕਟੇਰੀਅਨ ਕੋਈ ਇਸ ਕਿਸਮ ਦੀ ਬੜਾ ਉਸ ਲਿਹਾਜ਼ ਨਾਲ ਉਹ ਬੜਾ ਇੱਕ ਨਾਜ਼ੁਕ ਉੱਥੋਂ ਦੀ ਸਿਚੁਏਸ਼ਨ ਹੈਗੀ ਹੈ। ਤੇ ਲਿਹਾਜ਼ਾ ਉੱਥੋਂ ਕੋਈ ਐਸੀ ਚੀਜ਼ ਜਾਂ ਐਸਾ ਸ਼ਰਾਰਤੀ ਅੰਸਰ ਉੱਥੇ ਨਹੀਂ ਹੋਣਾ ਚਾਹੀਦਾ ਜਿਹਦੀ ਵਜ੍ਹਾ ਨਾਲ ਆਵਾਮ ਬਾਹਮ ਇੱਕ ਦੂਸਰੇ ਨਾਲ ਲੜਨ। ਤੇ ਲਿਹਾਜ਼ਾ ਅਗਰ ਕਿਸੇ ਦੇ ਉੱਤੇ ਕੋਈ ਪਾਬੰਦੀ ਲੱਗਦੀ ਹੈ ਤੇ ਉਹਨੂੰ ਕਾਨੂੰਨੀ ਤੌਰ ਦੇ ਉੱਤੇ ਉਸ ਦੇ ਰਿਕੁਆਇਰਮੈਂਟ ਪੂਰੀ ਕਰਨੀ ਚਾਹੀਦੀ ਹੈ। ਮੇਰਾ ਜੋ ਸਭ ਤੋਂ ਜ਼ਿਆਦਾ ਇੰਟਰਸਟ ਹੈ ਕਿ ਉਹਨਾਂ ਦੇ ਇਲੈਕਸ਼ਨ ਕੈਂਪੇਨ ਔਰ ਦੂਸਰਾ ਕੋ ਪਾਰਟੀ ਪੋਜੀਸ਼ਨ ਕੀ ਬਣ ਸਕਦੀ ਹੈ, ਇਸ ਹਵਾਲੇ ਨਾਲ ਤਾਂ ਉਹਨਾਂ ਦੀ ਕੈਂਪੇਨ ਪੋਜੀਸ਼ਨ ਦੇ ਵਿੱਚ ਸਾਡੇ ਕੋਲ ਇਸ ਵੇਲੇ ਜਿਹੜੀ ਮੈਂ ਤੁਹਾਨੂੰ ਕਿਉਂਕਿ ਕੈਂਡੀਡੇਟਸ ਇੰਡੀਪੈਂਡੈਂਟ ਨੇ। ਹਾਂ, ਉਹਨਾਂ ਦੇ ਕੈਂਡੀਡੇਟ ਇੰਡੀਪੈਂਡੈਂਟ ਨੇ ਔਰ ਉਹ ਆਪਣੇ ਆਪ ਨੂੰ ਕਹਿੰਦੇ ਨੇ ਕਿ ਜੀ ਸਾਡੀ ਸਭ ਤੋਂ ਜ਼ਿਆਦਾ ਫੈਨ ਫਾਲੋਇੰਗ ਹੈ। और फैन फॉलोइंग होना होर चीज़ है, वोटर की फॉलोइंग होना समथिंग डिफरेंट है। और फिर ये भी जहन च रखो कि ये GB है, नॉट एन KP। और इत्थे कोई किसी किस्म की पख्तून बेल्ट अफगानिस्तान का असर उस तरह नहीं है, लेकिन कुछ कुवतां जेरे जमीन जड़ियां ने और वो उत्थे गड़बड़ पैदा करने की कोशिश कर रही ने, सैकटेरियन मामलात नूं देण। मेरा ख्याल है कि मेरी अपनी जिहड़ी एक तमन्ना और ख्वाहिश हैगी है कि पाकिस्तान ਦੀਆਂ ਮੇਨ ਸਟ੍ਰੀਮ ਪਾਰਟੀਆਂ ਉੱਥੇ ਕਾਮਯਾਬ ਹੋਣ ਔਰ ਸੈਕਟੇਰੀਅਨ ਜਿਹੜੀਆਂ ਪਾਰਟੀਆਂ ਨੇ, ਚਾਹੇ ਉਹ ਕੌਮ ਪ੍ਰਸਤੀ ਦੇ ਨਾਂ ਦੇ ਉੱਤੇ ਨੇ, ਚਾਹੇ ਉਹ ਕਿਸੇ ਫਿਰਕਾ ਪ੍ਰਸਤੀ ਦੇ ਨਾਮ ਦੇ ਉੱਤੇ ਨੇ, ਉਥੋਂ ਦੇ ਵੋਟਰਾਂ ਨੂੰ ਇਹਨਾਂ ਨੂੰ ਸਭ ਨੂੰ ਮੁਸਤਰਦ ਕਰਨਾ ਚਾਹੀਦਾ। ਵੈਸੇ ਜਿਹੜੀ ਪਹਿਲੇ ਇੱਥੇ ਮਜ਼ਹਬੀ ਜਮਾਤਾਂ ਦਾ ਵੀ ਕਿਸ ਟਾਈਮ ਬਹੁਤ ਹੋਲਡ ਰਿਹਾ, ਲੇਕਿਨ ਹੁਣ ਉਸ ਤਰ੍ਹਾਂ ਸਾਨੂੰ ਲੇਕਿਨ ਉਹ ਹਜੇ ਵੀ ਹੈ ਤੇ ਕੁਝ ਪਾਰਟੀਆਂ ਦੇ ਹੈ ਨੇ, ਲੇਕਿਨ ਮੇਰਾ ਖਿਆਲ ਹੈ ਕਿ ਇਸ ਦਫਾ ਉਹਨਾਂ ਨੂੰ ਬਿਲਕੁਲ अब उतों के वोटर की मर्जी है, लेकिन मेरा ख्याल है कि वोटर उन्होंने मुस्तरद करेगा। पाकिस्तान के तफरकाबाजी की और मजहबी इंतहा पसंदी की सियासत की कोई गुंजाइश नहीं।